ਦਲੀਪਾ ਹਰੀ ਸਿੰਘ ਨੰਬਰਦਾਰ ਸੀ। ਉਹਦਾ ਨਾਂ ਹਰੀ ਸਿੰਘ ਸੀ। ਹਰੀ ਸਿੰਘ ਹਾਂਜੀ, ਉਹ ਨੰਬਰਦਾਰ ਸੀ ਪਿੰਡ। ਉਹ ਨੰਬਰਦਾਰ ਮੇਰੇ ਪਿਓ ਦਾ ਬੇਲੀ ਸੀ। ਅੱਛਾ ਹਾਂ ਅੱਛਾ ਚਾਚਾ ਜੀ, ਤੁਹਾਡੇ ਜਿਹੜੇ ਸਿੱਖ ਉੱਥੇ ਹਨ ਪਿੰਡ ਤੇ, ਹਾਂ ਸਿੱਖ ਖੱਤਰੀ ਸਨ, ਹਾਂ। ਮੁਸਲਮਾਨ ਸਹਾਈ ਸਨ, ਇਹਨਾਂ ਦਾ ਆਪਸ 'ਚ ਮਿਲਣ ਵਰਤਨ ਰਹਿਣ ਸਹਿਣ ਕਿਵੇਂ ਦਾ 47 ਤੋਂ ਪਹਿਲਾਂ, ਆ ਰੌਲਾ ਪੈਣ ਤੋਂ ਪਹਿਲਾਂ ਮਿਲਣ ਪੁੱਤਰ ਨਿਦਾ ਵੀ ਉਹਨੂੰ ਹੁਣ ਅਸੀਂ ਕਿਹੜਾ ਲੋਕਾਂ ਦੇ ਘਰ ਵੜਨਾ। ਬਾਕੀ ਇਹ ਗੱਲ ਆ, ਖੂਹੀ ਇੱਕੋ ਸੀ। ਉਹ ਡੋਲ ਨਾਲ ਪਾਣੀ ਕਰ ਲੈਂਦੇ ਹਨ, ਅੱਛਾ ਅੱਛਾ, ਅਸੀਂ ਬੋਕੇ ਨਾਲ ਕਰ ਲੈਂਦੇ ਉਸੇ ਖੂਹ ਚੋਂ। ਇੱਕ ਖੂਹ 'ਚ ਪਾਣੀ ਸਾਰੇ ਕਰਦੇ। ਉਹ ਤੇ ਉਹਨੇ ਹਲਟੀ ਲਾਈ ਸੀ। ਮੈਂ ਆਪ ਮੱਝਾਂ ਸਵੇਰੇ ਛੱਡ ਦਿੰਦੀ ਸੀ ਮਾਂ, ਤੇ ਮੈਂ ਜਾ ਕੇ ਪਾਣੀ ਪਿਆ ਕੇ ਲਿਆਉਂਦਾ ਰਿਹਾ ਉੱਥੋਂ ਸਹੀ ਸੋ ਜਣੀਆਂ। ਅੱਛਾ, ਅੱਗੋਂ ਸਾਨੂੰ ਚੂੜੇ ਪੈ ਗਏ, ਚੂੜਿਆਂ ਲੁੱਟ ਲਿਆ। ਅੱਛਾ, ਸੈਂਸਾ ਲੁੱਟ ਲਿਆ, ਆਵਾਜ਼ ਨਿਕਲੀ ਹੈ ਕੁੜੀਆਂ ਦੋ ਫੜ ਲਓ ਫਲਾਣੇ ਦੀਆਂ, ਦੋ ਫਲਾਣੇ ਦੀਆਂ। ਉਹ ਲੋਕਾਂ ਕੋਲ ਬੜੀ ਇੱਜ਼ਤ ਸੀ। ਹਾਂਜੀ ਹਾਂਜੀ। ਹੁਣ ਉਹ ਲੋਕ ਕਰਮਦੀਨ ਦੇ ਘਰ ਦੇ, ਮੇਰੀ ਭਰਜਾਈ ਵੱਡੀ ਨੇ ਦੋਨੇ ਛਾਲਾਂ ਮਾਰੀਆਂ ਨਹਿਰ 'ਚ। ਉੱਠਿਆ ਈਦ ਵਾਲੇ ਦਿਨ ਹੀ ਨਿਕਲਿਆ। ਜਦੋਂ ਤੁਸੀਂ ਉੱਥੋਂ ਨਿਕਲੇ ਤੁਰੇ, ਈਦ ਦਾ ਦਿਨ ਸੀ, ਸੇਵੀਆਂ ਪੱਕਣ ਦਾ ਵੇਲਾ ਸੀ ਜਦੋਂ। ਅੱਛਾ, ਜਦੋਂ ਅਸੀਂ ਬਾਹਰ ਨਿਕਲੇ, ਜਿਹੜੀਆਂ ਮੱਝਾਂ ਸਨ ਰਾਤ ਨੂੰ ਜਿਹੜੇ ਅੱਗੇ ਪੁੱਠੇ ਪਾਏ ਹਨ ਨਾ, ਉਹਨਾਂ ਮੂੰਹ ਨਹੀਂ ਸੀ ਲਾਇਆ। ਮੱਝਾਂ ਮੂੰਹ ਨਹੀਂ ਲਾਇਆ ਉਹ ਸਾਰਾ ਖੁੱਲਿਆ ਖੁੱਲਿਆ ਉਸੇ ਤਰ੍ਹਾਂ ਬਣੀਆਂ। ਮੈਂ ਨਿੱਕਾ ਜਿਹਾ ਉੱਠ ਕੇ ਮੈਂ ਵੇਖਿਆ ਖੁੱਲੀ, ਮੈਨੂੰ ਆਦੇ ਪੁੱਠੇ ਪਾਣੇ। ਉਹਨਾਂ ਦੇ ਮੱਝਾਂ ਦੇ ਅੱਖਾਂ ਵਿੱਚ ਪਾਣੀ ਸੀ। अस्सलाम वालेकुम नाज़रीन, तुसीं वेखदे पे हो यूट्यूब चैनल मेरा पिंड मेरा पंजाब तो मैं तारा होस्ट मुहम्मद तनवीर। नाज़रीन 1947 ਦੇ ਵੰਡ ਵੇਲਿਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਪੁੱਛਣੇ ਆ ਕਿ ਕਿਵੇਂ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਆਏ ਸਨ, ਕੀ ਮੁਸੀਬਤਾਂ ਵੇਖੀਆਂ ਤੇ ਕੀ ਕੁਝ ਉੱਥੇ ਕਰਦੇ ਹਾਂ, ਤੇ ਜਦੋਂ ਇੱਧਰ ਆਉਣ ਲੱਗੇ ਉਹਨਾਂ ਦਾ ਕੀ ਕੁਝ ਹੋਇਆ, ਕੋਈ ਮਾਰਕੀਟ ਨਹੀਂ ਹੋਈ। ਇਹਨੇ ਸਾਰੀ ਜਿਹੜੀ ਸਟੋਰੀ ਹੈ 1947 ਟਾਈਮ ਦੀ, ਇਹ ਬਜ਼ੁਰਗਾਂ ਕੋਲੋਂ ਸਾਰੀ ਨੇ ਜ਼ਬਾਨੀ ਪੁੱਛਣੇ ਆ ਜੀ। ਬਜ਼ੁਰਗੋ ਕੀ ਨਾਮ ਆਪਣਾ? ਬਸ਼ੀਰ ਸ਼ੀਰ ਅਹਿਮਦ ਜੀ। ਬਸ਼ੀਰ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਜੀ? ਮਤਾਉਦੀਨ। 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 ਆਪਣੀ ਜ਼ਾਤ ਕਿਹੜੀ ਬਜ਼ੁਰਗ? ਕਮਿਆਲ ਰਹਿਮਾਨੀ ਤੁਸੀਂ। ਅੱਛਾ ਬਜ਼ੁਰਗੋ, ਚੜ੍ਹਦੇ ਪੰਜਾਬੋਂ ਕਿੱਥੋਂ ਆਏ ਤੁਸੀਂ? ਚੜ੍ਹਦੇ ਪੰਜਾਬੋਂ ਇੰਡੀਆ 'ਚ ਕਿੱਥੋਂ ਆਏ ਸੋ? ਇੰਡੀਆ 'ਚ ਅਸੀਂ ਆਏ ਸਾਂ ਛਾਪਿਓ, ਛਾਪਾ ਪਿੰਡ। ਛਾਪਾ ਪਿੰਡ ਦਾ ਨਾਮ ਛਾਪਾ ਸੀ। ਪਿੰਡ ਦਾ ਨਾਮ ਛਾਪਾ। ਤੇ ਜ਼ਿਲ੍ਹਾ ਆਪਣਾ ਕਿਹੜਾ ਸੀ? ਅੰਮ੍ਰਿਤਸਰ। ਅੱਛਾ ਅੰਮ੍ਰਿਤਸਰ। ਤਹਿਸੀਲ ਵੀ ਅੰਮ੍ਰਿਤਸਰ ਹੀ ਫਿਰ ਹੋਣੀ? ਹਾਂ ਤਹਿਸੀਲ ਵੀ ਅੰਮ੍ਰਿਤਸਰ। ਅੱਛਾ ਚਾਚਾ ਜੀ, ਨਾਲ ਦੇ ਪਿੰਡ ਇੱਕ ਤੂੰ ਦੱਸਿਆ ਛਾਪੇ ਦੇ ਨਾਲ ਹੋਰ ਪਿੰਡ ਕਿਹੜਾ ਸੀ? ਛਾਪੇ ਨਾਲ ਥਾਣਾ ਚਬਾਲ। ਅੱਛਾ। ਗੰਡੀ ਪਿੰਡ। ਸੋਹਲ ਵੱਡਾ ਪਿੰਡ। ਸਾਰੇ ਜ਼ਮਾਨੇ ਨੂੰ ਸਹੀ ਜਿੱਥੋਂ ਦਾ ਨਿਜ਼ਾਮ ਲਵਾਰ ਤੇ ਹੋਏ ਨੇ ਡਾਕੂ। ਅੱਛਾ ਅੱਛਾ, ਮਸ਼ਹੂਰ ਨਿਜ਼ਾਮ ਜਿਹੜਾ ਹੋਇਆ ਮਸ਼ਹੂਰ। ਤੇ ਬਾਕੀ ਰਹਿ ਗਿਆ ਉਹ ਠੱਟੀ ਤੇ ਜਦੋਂ ਕੋਟ ਦੋਦੇ ਬਘਿਆੜੀ। ਅੱਛਾ, ਨਾਲ ਸਨ ਇਹ ਦੁਆਲੇ। ਉਹਦਾ ਆ ਕੇ ਪੁੱਚਰ ਨਹਿਰ 'ਤੇ ਜਦੋਂ ਨਹਾਉਣਾ ਇਹਨਾਂ ਨੇ ਪਹਿਲਾਂ ਜਿਹੜੇ ਹੈ ਨਾ ਅੱਗੇ ਪੁੱਚਰ ਸੀ। ਪੁੱਚਰ ਦੇ ਅੱਗੇ ਆ ਕੇ ਨਾਲ ਨਹੀਂ। ਚਲੋ ਬੜੇ ਹੋ ਗਏ, ਬੜੇ ਹੋ ਗਏ। ਆਪਾਂ ਉੱਥੇ ਆਪਣੇ ਵੱਡੇ ਕੀ ਕੰਮ ਕਰਦੇ ਸਨ? ਖੋਤੇ ਪਾਉਂਦੇ। ਅੱਛਾ ਅੱਛਾ, ਮਤਲਬ ਖੋਤੇ ਵਗੈਰਾ ਰੱਖੇ ਉਦੋਂ ਹੁੰਦੇ ਹੀ ਜ਼ਿਆਦਾ ਖੋਤੇ ਸਨ। ਖੋਤੇ ਪਾਉਂਦੇ ਜਾਂ ਜਿਨਸ ਮੁੱਲ ਲੈ ਕੇ ਬੋਰਾ ਨਹੀਂ ਪਾਉਂਦੇ। ਅੱਛਾ, ਯਾਨੀ ਜਿਨਸ ਮੁੱਲ ਲੈ ਕੇ ਲੱਗਣੀ ਆ। ਪਹਿਲਾਂ ਬਾਹਰੋਂ ਖਰੀਦ ਕੇ ਤੇ ਸ਼ਹਿਰ ਲਿਆ ਕੇ ਵੇਚਦੇ ਸੀ। ਅੱਛਾ ਅੱਛਾ, ਬਾਹਰੋਂ ਖਰੀਦ ਕੇ ਲਿਆ ਕੇ ਸ਼ਹਿਰ ਵੇਚਦੇ ਹਨ। ਹਾਂਜੀ। ਉਦੋਂ ਆ ਕੋਈ ਨਹੀਂ ਸੀ ਨਾ ਸ਼ਹਿਰ ਗੱਡਾ ਰੇੜਾ, ਸਮਝਣਾ। ਹਾਂਜੀ ਹਾਂਜੀ। ਸਾਰੇ ਸਾਡੇ ਬਿਲਾ ਦੇ ਚੁੱਕ ਕੇ ਲਿਆਉਂਦੇ, ਬਾਹਰੋਂ ਖਰੀਦ ਕੇ ਲਿਆਉਂਦੇ ਹਨ ਤੇ ਮੰਡੀ ਵੇਚਦੇ ਹਨ। ਅੱਛਾ, ਬਸ ਇਹ ਜਿਹੜੇ ਹਨ। ਅੱਛਾ ਬਜ਼ੁਰਗ, ਬਾਕੀ ਮੈਂ ਬਾਅਦ 'ਚ ਕਰਨੇ ਥੋੜ੍ਹੇ ਜਿਹੇ। ਮੈਨੂੰ ਆਪਣੇ ਪਿੰਡ ਦਾ ਤਾਰਫ ਕਰਾਇਆ। ਪਿੰਡ ਤੁਹਾਡਾ ਕਿੱਡਾ ਸੀ ਭਲਾ? ਪਿੰਡ ਸਾਡਾ ਛੋਟਾ ਜਿਹਾ ਸੀ, ਮਤਲਬ 100 ਘਰ ਹੋਏਗਾ, 150 ਘਰ ਹੋਏਗਾ। ਮੈਂ ਇਹ ਜਿਹਾ ਸੀ। ਅੱਛਾ ਚਾਚਾ ਜੀ, ਬਰਾਦਰੀ ਕਿਹੜੀ ਸੀ ਪਿੰਡ 'ਚ, ਕੋਈ ਯਾਦ ਨੇ ਤੁਹਾਨੂੰ? ਬਰਾਦਰੀ ਫਕੀਰ ਹਾਂਜੀ ਤੇ ਸ਼ਿੰਬੇ ਇੱਕ ਦੋ ਘਰ ਸਨ। ਅੱਛਾ। ਬਾਕੀ ਚੌਧਰੀ ਵੱਜਦੇ ਹਨ ਜਿਹੜੇ ਮੁਸਲਮਾਨ ਜੱਟ ਜਿਹੜੇ ਉਹਨਾਂ ਦੇ ਵਿੱਚੋਂ ਹੋਏ ਸਨ। ਅੱਧੇ ਕੋ ਸਨ ਉਹ ਸਿੱਖ ਸਨ, ਉਹ ਮਾੜੇ ਸਨ। ਜਿਹੜੇ ਸਾਡੇ ਚੌਧਰੀ ਮੁਸਲਮਾਨ ਹੋਏ ਹਨ ਉਹ ਜਦੋਂ ਮਰਜ਼ੀ ਨਾਲ ਲੱਤ ਮਾਰ ਲੈਂਦੇ। ਸਾਡੇ ਤੋਂ ਕੋਈ ਨਹੀਂ। ਅੱਛਾ, ਕੋਈ ਵਿੱਚੋਂ ਸਿੱਖਾਂ 'ਚ ਮੁਸਲਮਾਨ ਵੀ ਹੋ ਗਏ ਸਨ? ਦੱਸਦੇ ਪਏ ਆਖਿਆ ਸਾਡੇ ਵਿੱਚ ਮੁਸਲਮਾਨ ਅੱਧੇ ਉਹਨਾਂ ਦੇ ਵਿੱਚੋਂ ਸਨ। ਸਿੱਖੋਂ ਮੁਸਲਮਾਨ ਜਿਹੜੇ ਹੋਏ ਹੈਗੇ ਮੁਹੰਮਦ ਸੈਨ ਚਿੱਠੇ ਦੇ ਮਸੇਰ ਸਨ। ਮੁਹੰਮਦ ਸੈਨ ਚਿੱਠਾ ਸੁਣਿਆ ਸੀ ਨਾ, ਉਹਦੇ ਮਸੇਰ ਸਨ। ਇੱਥੇ ਬਾਹਰ ਜਾ ਕੇ ਮਿਲ ਕੇ ਆਇਆ ਸਨ। ਇਹ ਝੂਠੇ ਮਿਲ ਕੇ ਆਏ ਸਨ ਲਾਲ ਹੋਰੇ।
ਚਿੱਠਾ ਮਾਮਾ ਖਾਨ ਚਿੱਠਾ ਜਿਹੜਾ ਪਾਣੀ ਦਿੰਦਾ ਪਰ ਪਾਣੀ ਨਾ ਵਜ਼ੀਰ ਆ ਉਹ ਯਾਰ ਉਹਦਾ ਕੋਈ ਨਹੀਂ ਨਾ ਅੱਛਾ ਚਾਚਾ ਜੀ ਆਪਣੇ ਆਪਣੇ ਪਿੰਡ ਵਿੱਚ ਉਹਦਾ ਕੋਈ ਨਹੀਂ ਆਪਣੇ ਜਾਨੇ ਆਪਣੇ ਬੰਦੇ ਜਿਨ੍ਹਾਂ ਨੇ ਵਜ਼ੀਰ ਰੱਖਿਆ ਸੀ ਹਾਂ ਬਾਅਦ ਚ ਨਹੀਂ ਹੋ ਸਕਿਆ ਉਹ ਹੁਣ ਸਮਝਿਆ ਕਿ ਪਾਣੀ ਨੇ ਹੁਣ ਛੱਡ ਦੋ ਉਹ ਵਜ਼ੀਰ ਸੀ ਐਸੇ ਆਪਣੇ ਆਏ ਬੋਲਣ ਵੀ ਆਇਆ ਸਿੱਖਾਂ ਦੇ ਘਰ ਕਿੰਨੇ ਹੈ ਚਾਚਾ ਦੱਸਿਆ ਇਹ ਇੰਨਾ ਵਗ ਵੀ ਨਹੀਂ ਮੈਨੂੰ ਘਰ ਨਹੀਂ ਇੱਕ ਦੋ ਘਰ ਹੋਣਗੇ ਨਹੀਂ ਵਾਵਾ ਘਰ ਸਣਗੇ ਚੰਗੜਾ ਦੇ ਘਰ ਹੀ ਵਾਵਾ ਸਿੱਖਾਂ ਦੇ ਸਿੱਖਾਂ ਦੇ ਕਮ ਸੇ ਕਮ ਮੇਰੇ ਖਿਆਲ ਨਾਲ 15-16 ਘਰ ਬਾਹਮਣਾਂ ਦੇ ਹਨ ਅੱਛਾ ਹਾਂ 5-6 ਘਰ ਬਾਹਮਣਾਂ ਦੇ ਹਨ ਖੱਤਰੀਆਂ ਦੇ ਹਾਂ ਹਾਂ ਬਾਹਮਣ ਚਾਚਾ ਜੀ ਸਾਈ ਵੀ ਆਇਆ ਸੀ ਕੋਈ ਹਾਂ ਸਾਈਆਂ ਦੇ ਘਰ ਵੀ ਆਇਆ ਸੀ ਦੋ ਚਾਰ ਸਾਈ ਆਹ ਸਾਈ ਵੀ ਆਇਆ ਸੀ ਸਾਈਆਂ ਦੇ ਇੱਕ ਪਾਸੇ ਠੱਟੇ ਸੀ ਵਾਹ ਸਾਰੇ ਪਤਾ ਨਹੀਂ ਕਿੰਨੇ ਨਾਲ ਹੈ ਤਾਂ ਜੀ ਸਾਈ ਨਹੀਂ ਹਨ ਚੁੜੇ ਹੁੰਦੇ ਹਨ ਅੱਛਾ ਅੱਛਾ ਇਹਨੂੰ ਸਾਈ ਨਹੀਂ ਹੈ ਸਾਈਏ ਬਣੇ ਨੇ ਪਾਕਿਸਤਾਨ ਬਣੇ ਤੇ ਕੋਈ ਅਮਰੀਕਾ ਦੀ ਸ਼ਾਖ ਚੱਲੀ ਟੋਕਾ ਨਾਲ ਵੱਢ ਕੇ ਨਾ ਵਾਲ ਸਾਡੇ ਸਾਹਮਣੇ ਜਦੋਂ ਇੱਧਰ ਆ ਗਏ ਸੀ ਸਾਲ 2 ਸਾਲ ਉਦੋਂ ਸ਼ਾਖ ਚੱਲੀ ਆ ਫਿਰ ਇਹ ਸਾਈ ਬਣੇ ਅੱਛਾ ਇਹ ਮਰਨਾ ਜਦੋਂ ਸਾਡਾ ਡੰਗਰ ਮਾਰ ਜਾਵੇ ਨਾ ਉਦੋਂ ਬੜਾ ਸਾਡਾ ਪਰਹੇਜ਼ ਸੀ ਉਹਨਾਂ ਨੂੰ ਲੈਣਾ ਸੱਦ ਕੇ ਉਹਨੇ ਆਪਣੀ ਗੈਂਗ ਲੈ ਕੇ ਆਉਂਦੇ ਸੀ ਸਾਡਾ ਛੋਟਾ ਬੱਚਾ ਜਿਹੜਾ ਕਰਕੇ ਗਿਆ ਸਦਨ ਏਡਾ ਬੱਚੇ ਨੂੰ ਉਂਗਲ ਨਹੀਂ ਹਿਲਾਉਣ ਦਿੰਦੇ ਪਲੀਜ਼ ਹੋ ਜਾਏਗੀ ਅੱਛਾ ਅੱਛਾ ਇਸ ਤੋਂ ਲਾਉਂਦੇ ਪਲੀਜ਼ ਹੋ ਜਾਏਗੀ ਹਾਂ ਉਂਗਲ ਲਾ ਕੇ ਪਲੀਜ਼ ਹੋ ਜਾਏਗੀ ਮੋਏ ਡੰਗਰ ਨੂੰ ਅੱਛਾ ਸਮਝਣਾ ਇਸ ਤੇ ਕਰੋ ਸਾਡਾ ਪਰਹੇਜ਼ ਸੀ ਉਹਨੇ ਸਾਰਾ ਕੁਝ ਖਾਈ ਜਾਂਦਾ ਸਮਝਣਾ ਉਸ ਵੇਲੇ ਉਹ ਇੰਜ ਸਨ ਕਹਿੰਦੇ ਉਹ ਲੈ ਜਾਂਦੇ ਸੀ ਕੋਈ ਸ਼ੈ ਨਹੀਂ ਸੀ ਅਸੀਂ ਲੈਂਦੇ ਖਲ ਲਾ ਲੈਣ ਜਾ ਕੇ ਗੋਸ਼ ਵੀ ਲੈ ਜਾਂਦੇ ਹਾਂ ਗੋਸ਼ ਵੀ ਲੈ ਜਾਂਦੇ ਆ ਗੋਸ਼ ਲਿਆ ਕੇ ਮੈਂ ਬਾਹਰ ਮਾਰ ਜਾਂਦੇ ਸਾਡੇ ਸਾਹਮਣੇ ਬੰਦ ਕਰਨ ਲਿਆਉਂਦੇ ਹਨ ਸਾਡੇ ਸਾਹਮਣੇ ਬਾਹਰ ਕਰਨ ਲਿਆਉਂਦੇ ਹਨ ਉਹ ਖਾਂਦੇ ਚਾਚਾ ਜੀ ਕਿਸੇ ਸਿੱਖ ਦਾ ਨਾਂ ਯਾਦ ਤੁਹਾਨੂੰ ਪਿੰਡ ਦੇ ਦਾ ਉਹ ਸਿੱਖ ਦਾ ਨਾਂ ਨਾ ਨਾਮਾ ਯਾਦ ਹਾਂ ਨਾਮਾ ਯਾਦ ਉਹ ਹਿਸਾਬ ਨਾਲ ਕੋਈ ਭੁੱਲ ਵੀ ਗਏ ਨੇ ਜਿਹੜਾ ਯਾਦ ਦਾ ਇੱਕ ਨਾ ਮੁੱਲਾ ਸੀ ਦਲੀਪਾ ਹਰੀ ਸਿੰਘ ਨੰਬਰਦਾਰ ਸੀ ਉਹਦਾ ਨਾਂ ਹਰੀ ਸਿੰਘ ਸੀ ਹਰੀ ਸਿੰਘ ਹਾਂਜੀ ਉਹ ਨੰਬਰਦਾਰ ਸੀ ਪਿੰਡ ਦਾ ਉਹ ਨੰਬਰਦਾਰ ਮੇਰੇ ਪਿਓ ਦਾ ਬੇਲੀ ਸੀ ਅੱਛਾ ਮੈਂ ਤਾਂ ਕਹਿੰਦਾ ਉਹਦੀ ਬਣੇ ਮਾਲ ਚਾਰ ਲਿਆ ਉਹਨਾਂ ਦੇ ਪਿਓ ਮੇਰਾ ਬੇਲੀ ਸੀ ਉਹ ਮੈਂ ਮਾਲ ਚਾਰਨ ਗਿਆ ਮੈਂ ਮੋੜਿਆ ਨਾ ਉਹ ਆ ਕੇ ਉਹਨਾਂ ਮੁਤਾਬ ਤੇਰਾ ਮੁੰਡਾ ਬੜਾ ਸਖਤ ਆ ਉਹਨੇ ਕੀ ਗੱਲ ਉਹਨੇ ਫਲਾਣੇ ਸਾਹਿਬ ਮਾਲ ਚਾਰਦਾ ਸੀ ਉਹਨੇ ਉਸ ਨੇ ਆਖਿਆ ਜੀ ਅੜਾ ਤਾਂ ਮੈਂ ਜ਼ਿੰਮੇਵਾਰ ਹੈ ਉਹਦਾ ਹੁੰਦਿਆ ਜੀ ਇੱਧਰ ਨੂੰ ਰੱਖੋ ਧਿਆਨ ਹਾਂ ਉਹਦਾ ਹੁੰਦਿਆ ਤੇ ਉਹਨੇ ਉਸ ਨੇ ਕੱਢਿਆ ਉਹਨੇ ਠੀਕ ਹੈ ਫਿਰ ਉਹਦੀ ਮਰਜ਼ੀ ਅੱਜ ਕਰਕੇ ਹਰੀ ਸਿੰਘ ਉਹਦੇ ਪੁੱਤੇ ਦਾ ਨਾਂ ਇੱਕ ਨਾ ਦਲੀਪਾ ਸੀ ਹਰੀ ਸਿੰਘ ਦੇ ਉਹ ਇਸ ਤਰ੍ਹਾਂ ਯਾਰ ਜਦੋਂ ਯਾਦ ਹੋਣ ਲੱਗੇ ਫਿਰ ਆ ਜਾਂਦੇ ਆ ਇੰਝ ਸਾਰੇ ਯਾਦ ਨਹੀਂ ਹੁੰਦੇ ਆਮ ਵਰਤੋਂ ਛੱਡ ਕੇ ਉਹ ਜੋ ਵੱਡਾ ਮਾਲਕ ਉਸ ਭੁੱਲ ਗਿਆ ਵੱਡਾ ਮਾਲਕ ਹੁੰਦਾ ਸੀ ਲੱਭੂ ਸਿੰਘ ਲੱਭੂ ਸਿੱਖ ਉਹਦਾ ਮੁੰਡਾ ਸੀ ਯਾਰਾ ਅੱਛਾ ਜਵਾਨ ਐਡਾ ਸੀ ਐਸ ਰੋਗ ਨਾ 2 ਬਾਲਟੀਆਂ ਇੱਥੇ ਰੱਖ ਕੇ ਬਾਹਰ ਨੂੰ ਜਾਣੀਆਂ ਤੇ ਜਦੋਂ ਜੀ ਕਰੇ ਮੈਂ ਸਾਡੇ ਮਿੱਟੀ ਪਾ ਕੇ ਰੋਟੀਆਂ ਲੈ ਕੇ ਜਾਂਦਾ ਸੀ ਅੱਛਾ ਲੱਸੀ ਦੀਆਂ ਚੰਗੀ ਤਾਕਤ ਵਾਲਾ ਸੀ ਅੱਛਾ ਅੱਛਾ ਤੇ ਆਦਤ ਉਹਦੀ ਪਤਾ ਕੀ ਆ ਉਹਨੇ ਪੰਡ ਪਾਈ ਪੱਠਿਆਂ ਦੀ ਉਦੋਂ ਮੈਂ ਆ ਗਿਆ ਮੈਨੂੰ ਪੱਠੇ ਸਿਖਾ ਹਾਂ ਠੀਕ ਹੈ ਲਾ ਕੇ ਜਾ ਕੇ ਬਣਾ ਕੇ ਉਹ ਬੜਾ ਜਵਾਨ ਯਾਰਾ ਬੜਾ ਜਵਾਨ ਹੈ ਆਪੇ ਚੁੱਕ ਲੇਗਾ ਉਹਨੇ ਆਪੇ ਚੁੱਕ ਲਿਆ ਪਹਿਲੋਂ ਡਿੱਗਦਾ ਉਹ ਵੇਦੇ ਨਾਲ ਜੇ ਜਾਣਾ ਆ ਤੁਹਾਡੇ ਆਪਣੇ ਬੰਦੇ ਬੋਲੇ ਯਾਰਾ ਬੜਾ ਜਵਾਨ ਹੈ ਇਹਨੇ ਆਪੇ ਚੁੱਕ ਲੈਣੀ ਉਹਨੇ ਆਪੇ ਚੁੱਕ ਲੈਣੀ ਤੇ ਜਦੋਂ ਹਵਾ ਵਗੀ ਆ ਮੈਨੂੰ ਉਹ ਬੜੀ ਗੱਲ ਯਾਦ ਕਰੇ ਮੈਂ ਮੱਝਾਂ ਚਾਰਦਾ ਜੇ ਲਾ ਕੇ ਜਾ ਕੇ ਲਾਇਆ ਛਟਾਲੇ ਜੜ ਲੱਗਿਆ ਉਹ ਕੋਈ ਲਾਇਆ ਸੀ ਉਹਨੂੰ ਸੱਦੇ ਹਨ ਪੌੜ ਜਿਹੜਾ ਸਿੱਖ ਲੈਂਦੇ ਹਨ ਕੋਈ ਪ੍ਰਾਈਵੇਟ ਜਿਹਾ ਬਣਾ ਲੈਂਦੇ ਆ ਫਰਮ ਮੈਂ ਲਾ ਕੇ ਮੈਨੂੰ ਆਂਦਾ ਮੈਂ ਉਹ ਯਾਰਾ ਨਹੀਂ ਲੈ ਗਿਆ ਅੱਛਾ ਖਬਰਦਾਰ ਮੇਰੀ ਪੜੀ ਲੰਗਰ ਛੱਡੇ ਤਾਂ ਮੈਂ ਹੁਣ ਉਹ ਹਜ਼ਾਰਾ ਨਹੀਂ ਰਹਿ ਗਿਆ ਉਹਨੂੰ ਧੱਕੇ ਨਾਲ ਚਾਰ ਲੈਣੇ ਹਨ ਨਾ ਉਹ ਜਵਾਨ ਸੀ ਜਾਂਦੇ ਤੇ ਅਸੀਂ ਉਹ ਧੱਕਾ ਮਾਰ ਕੇ ਚਾਰ ਲੈਂਦੇ ਹਾਂ ਉਹਦੇ ਕੋਲ ਮੋੜੇ ਨੂੰ ਉਹਨਾਂ ਨੇ ਸਾਡਾ ਕਰਾ ਦੇ ਉਹ ਜਦੋਂ ਬੋਲਿਆ ਸੀ ਉਹ ਮੈਨੂੰ ਯਾਦ ਹੈ ਛਟਾਲਾ ਉਜਲਣਾ ਛਟਾਲਾ ਜਦੋਂ ਨੰਗੇ ਛੱਡੇ ਨਾ ਮੈਂ ਨਾਲ ਲਾਗੇ ਲਾਏ ਉਹਨੇ ਮੈਂ ਉਹ ਯਾਰਾ ਨਹੀਂ ਰਹਿ ਗਿਆ ਮਾਰ ਕੇ ਫਿਰ ਉਹ ਸਭ ਲੰਗਰ ਮੋੜ ਲੈ ਹਵਾ ਬਦਲ ਗਈ ਦੁਨੀਆ ਦੀ ਹਵਾ ਬਦਲ ਗਈ ਉਹਦੇ ਬਾਅਦ ਇਹਨੇ ਤਰਲੇ ਲੈਂਦੇ ਰਹੇ ਉਹਨੂੰ ਸਿੱਖੜੀਆਂ ਮੇਰਾ ਭਰਾ ਜਾਂਦਾ ਰਿਹਾ ਹਿੰਦੁਸਤਾਨ ਉਸ ਬਾਅਦ ਪਾਕਿਸਤਾਨ ਬਣੇ
ਉੱਥੇ ਆਪਣੇ ਨੰਬਰਦਾਰ ਹਰੀ ਸਿੰਘ ਤੋਂ ਇਲਾਵਾ ਵੀ ਕੋਈ ਆਇਆ ਸੀ ਕਿ ਇੱਕ ਹੀ ਸੀ ਨੰਬਰਦਾਰ ਪਿੰਡ ਨਹੀਂ ਇੱਕੋ ਸੀ ਇੱਕੋ ਹੀ ਸੀ ਸਿੱਖ ਸੀ ਉਹ? ਨੰਬਰਦਾਰ ਇੱਕੋ ਹੀ ਸਿੱਖ ਸੀ। ਤੇ ਆਪਣੇ ਮਸਜਿਦ ਹੈ ਸੀ ਪਿੰਡ 'ਚ? ਚੰਗਾ ਜੋ ਹਾਂ ਆਹ ਮਦਦ ਥੋੜ੍ਹੀ ਹੈਗੀ ਥੋੜ੍ਹੀ ਜਿਹੀ ਹੈਗੀ ਸੀ। ਗੁਰਦੁਆਰੇ ਵੀ ਉਹਨਾਂ ਦੇ ਆ? ਗੁਰਦੁਆਰਾ ਹੋਰ ਸੀ ਮਸਜਿਦ ਹੋਰ ਸੀ। ਨਹੀਂ ਗੁਰਦੁਆਰਾ ਹੁੰਦਾ ਸੀ ਪਿੰਡ 'ਚ? ਆਹ ਗੁਰਦੁਆਰਾ ਹੈਗਾ ਗੁਰਦੁਆਰਾ ਸੀ ਇੱਕ ਹੀ ਮਸਜਿਦ ਸੀ? ਆਹ ਇੱਕ ਮਸਜਿਦ ਅੱਛਾ। ਐਡਾ ਵੀ ਪਿੰਡ ਦੇ ਸਾਈਡ ਐਡਾ ਸੀ ਹਾਂ। ਤੇ ਉਹ ਪਿੰਡ ਦੇ ਅੰਦਰ ਸੇ ਬਾਰਡਰ ਦੇ ਨਾਲ ਬਾਰਡਰ ਕੋਲ ਬੜਾ ਨਾਲ ਹੀ ਆ ਸਾਡਾ ਲਾਗੇ ਹੀ ਲੱਗਦਾ ਹਾਂ ਹਾਂ ਪੜਾਣੇ ਉਹ 5 ਕੋ 5 ਪਰ ਪੜਾਣੇ ਪੜਾਣਾ ਸੁਣਿਆ ਵੇਖਿਆ ਕਿ ਨਹੀਂ ਪੜਾਣਾ ਪਿੰਡ ਸੁਣਿਆ ਵੇਖਣਾ ਸੀ ਤਾਂ ਗਏ ਆ ਡੇਰੇ ਦੇ ਕੋਲ ਆ ਹਾਂ ਸਹੀ। ਅਸੀਂ ਇੱਥੇ ਆ ਗਏ ਹਾਂ ਪਹਿਲਾਂ ਉਹ ਸਾਡਾ ਤਾਇਆ ਦੀ ਰਾਤ ਉੱਥੇ ਰਹੀ ਆ ਬੜਾ ਚਿਰ ਉਹ 65 ਚੋਂ ਜੁੜ ਗਿਆ ਸੀ। ਅੱਛਾ ਹਾਂ ਅੱਛਾ ਅੱਛਾ ਜੀ ਤੁਹਾਡੇ ਜਿਹੜੇ ਸਿੱਖ ਉੱਥੇ ਹਨ ਪਿੰਡ ਦੇ ਹਾਂ ਸਿੱਖ ਖੱਤਰੀ ਸਨ ਮੁਸਲਮਾਨ ਸਾਈ ਸਨ ਇਹਨਾਂ ਦਾ ਆਪਸ ਵਿੱਚ ਮਿਲਣ ਵਰਤਨ ਰਹਿਣ ਸਹਿਣ ਕਿਵੇਂ ਦਾ ਸੀ 47 ਤੋਂ ਪਹਿਲਾਂ ਆ ਰੌਲਾ ਪੈਣ ਤੋਂ ਪਹਿਲਾਂ ਮਿਲਣ ਪੁੱਤਰ ਨਿਦਾ ਵੀ ਉਹਨੂੰ ਹੁਣ ਅਸੀਂ ਕਿਹੜਾ ਲੋਕਾਂ ਦੇ ਘਰ ਵੜਦੇ ਆ। ਬਾਕੀ ਇਹ ਗੱਲ ਆ ਖੂਹੀ ਇੱਕੋ ਸੀ ਉਹ ਡੋਲ ਨਾਲ ਪਾਣੀ ਕੱਢ ਲੈਂਦੇ ਹਨ ਅੱਛਾ ਅੱਛਾ ਅਸੀਂ ਬੋਕੇ ਨਾਲ ਕੱਢ ਲੈਂਦੇ ਉਸੇ ਖੂਹ ਚੋਂ ਇੱਕ ਖੂਹ ਚੋਂ ਪਾਣੀ ਸਾਰੇ ਕੱਢਦੇ ਉਹ ਤੇ ਉਹਨੇ ਹਲਟੀ ਲਾਈ ਸੀ। ਮੈਂ ਆਪ ਮੱਝਾਂ ਸਵੇਰੇ ਛੱਡ ਦਿੰਦੀ ਸੀ ਮਾਂ ਤੇ ਮੈਂ ਜਾ ਕੇ ਪਾਣੀ ਪਿਆ ਕੇ ਲਿਆਉਂਦਾ ਰਿਹਾ ਉੱਥੋਂ ਟਰੇਈ ਤੋਂ ਜਿਹੜੀਆਂ ਬਣਾਈਆਂ ਖੁੱਲੀਆਂ ਪਾਣੀ ਵਾਲੀਆਂ ਉਹ ਮੁੜ ਕੇ ਜਿਵੇਂ ਪੁੱਜ ਗਏ ਆਪਣੇ ਸਾਡੇ ਬੂਹੇ ਸਾਡੇ ਮਹੱਲੇ ਹੀ ਲੱਗ ਗਏ ਇੱਧਰ ਲਾ ਲਈ ਫਿਰ ਉਹ ਡੰਗਰਾਂ ਨੂੰ ਹੀ ਪਿਆ ਲੈਣੇ ਆ ਤੇ ਬਾਕੀ ਕੋਈ ਆਪਣੇ ਵਾਸਤੇ ਆਪ ਲਾ ਲਏ। ਉਹ ਜਿਵੇਂ ਜਿਵੇਂ ਮਸਲਾ ਬਣਦਾ ਗਿਆ ਨਾ ਉਵੇਂ ਉਵੇਂ ਯਾਨੀ ਮੈਂ ਕਈ ਸਾਦੇ ਨੇ ਛੋੜ ਲੱਗ ਪਈ ਪੇਟ ਸਮਝ ਲੱਗ ਪਏ ਪਹਿਲਾਂ ਕੋਈ ਨਹੀਂ ਮੁਸਲਮਾਨਾਂ ਦੇ ਸਿੱਖਾਂ ਦੀ ਪਹਿਲਾਂ ਪੇਟ ਕੋਈ ਨਹੀਂ ਸੀ ਖਜਰੇ ਖੁਜਰੇ ਦਾ ਮੈਨੂੰ ਪਤਾ ਹਾਂਜੀ ਹਾਂਜੀ ਹਾਂ ਤੈਨੂੰ ਦੱਸਿਆ ਨਹੀਂ ਮਤਲਬ ਸਹੀ ਪਹਿਲਾਂ ਪਿਆਰ ਮੁਹੱਬਤ ਰਹਿ ਰਹੇ ਸਾਰੇ ਆਮ ਸਹੀ ਜਿਵੇਂ ਬਾਕੀ ਪਿਓ ਦੱਸਦਾ ਹੁੰਦਾ ਸੀ ਨਾ ਜਿਹੜੇ ਸਿੱਖ ਸਨ ਨਾ ਇਹ ਯਾਨੀ ਗੋਸ਼ਤ ਨਹੀਂ ਨਾ ਖਾਂਦੇ ਜੇ ਨਾ ਖਾਣਾ ਹੋਵੇ ਨਾ ਬਾਹਰ ਜਾ ਕੇ ਕਿਤੇ ਬੱਕਰਾ ਕਰਕੇ ਨਾ ਉੱਥੇ ਖਾ ਕੇ ਸ਼ਰਾਬ ਪੀ ਕਰਵਾ ਜਾਂਦੇ ਜਨਾਨੀਆਂ ਨਹੀਂ ਨੇੜੇ ਆਉਣ ਦੀਆਂ ਜਨਾਨੀਆਂ ਨਹੀਂ ਨੇੜੇ ਆਉਣ ਦੀਆਂ ਜਿਵੇਂ ਜਿਵੇਂ ਫਿਰ ਕੰਮ ਨਿਕਲਿਆ ਫਿਰ ਸਾਡੇ ਸਾਹਮਣੇ ਨਾ ਫੜੋ ਬੱਕਰਾ ਵੱਢੋ ਇਹਨੂੰ ਉਹ ਵੱਢ ਕੇ ਖਾਂਦੇ ਸੀ ਝਟਕਾ ਕਰਦੇ ਸੀ ਝਟਕਾ ਬਣਾਉਂਦੇ ਨਾ ਉਹਦਾ ਉਵੇਂ ਕੰਮ ਵਿਗੜਦਾ ਗਿਆ ਬਸ ਗੱਲ ਤੇ ਆ ਚਾਚਾ ਜੀ ਆਪਣਾ ਕੋਈ ਮਰ ਜਾਂਦਾ ਸੀ ਜਿਵੇਂ ਅਸੀਂ ਹੁਣ ਹਾਂ ਅਸੀਂ ਜਿਵੇਂ ਕੋਈ ਫੌਤ ਹੋ ਜਾਂਦੇ ਮੁਸਲਮਾਨਾਂ ਦਾ ਮਰਦਾ ਸੀ ਬੰਦਾ ਆਹੋ ਤੇ ਜਿਵੇਂ ਅਸੀਂ ਜਾ ਕੇ ਮਤਲਬ ਕਹਿੰਦੇ ਵੀ ਅੱਲਾ ਦਾ ਹੁਕਮ ਯਾਰ ਇੰਝ ਉਹ ਮਾੜਾ ਮੋਟਾ ਕਰਦੇ ਹਾਂ ਵੀ ਯਾਰ ਤੁਹਾਡਾ ਆਖਿਆ ਉਹ ਵੀ ਆ ਜਾਂਦੇ ਸਾਡੇ ਵੀ ਜਾਂਦੇ ਹਨ ਉਹ ਵੀ ਆ ਜਾਂਦੇ ਹਨ। ਮੈਂ ਇਹ ਪੁੱਛਣਾ ਮੈਂ ਕਿਵੇਂ ਦਾ ਮਿਲਣ ਵਰਤਾ ਇਹ ਤੁਹਾਨੂੰ ਪੁੱਛਣ ਥੋੜੀ ਗੱਲ ਸੁਣਾਓ ਮੇਰੀ। ਉਹਦਾ ਰਿਵਾਜ ਇਹ ਸੀ ਅਸਲਾਮ ਅਲੈਕੁਮ ਨਹੀਂ ਜ਼ਿਆਦਾ ਬੋਲਦੇ ਹਾਂਜੀ ਹਾਂਜੀ ਮੁਸਲਮਾਨ ਸਲਾਮ ਸਲਾਮ ਉਹ ਮਿਸਲ ਬਣੇ ਆ ਅਗੇ ਮੈਨੂੰ ਭੁੱਲ ਗਿਆ ਅਗੇ ਕੀ ਸਲਾਮ ਦੇ ਯਾਰ ਕਿਉਂ ਗੱਲ ਕਰਦੇ ਹੁੰਦੇ ਨੇ ਇਹ ਟੇਮਾਂ ਵਿੱਚੋਂ ਨਿਕਲ ਕੇ ਦੀਵਾਨ ਵਿੱਚ ਫਸੇ ਇਹੋ ਜਿਹੇ ਮਸਲੇ 'ਚ ਬਣੇ ਹਨ। ਉਹ ਜਨਾਨੀਆਂ ਨੂੰ ਵੀ ਮਤਲਬ ਮੱਥਾ ਟੇਕਣੇ ਆ ਜਨਾਨੀ ਕੋਈ ਕਿਸੇ ਕੰਮ ਦੀ ਹੋਵੇ ਨਾ ਉਹਨੂੰ ਸਿੱਖਾਂ ਦਾ ਕੋਈ ਆਏ ਲੈ ਗਏ ਮਾਸੀ ਫੁੱਫੀ ਜਾਂ ਤਾਈ ਜੋ ਵੀ ਮੱਥਾ ਟੇਕਣਾ ਮੱਥਾ ਟੇਕਣੇ ਉਹ ਜਿਹੀਆਂ ਗੱਲਾਂ ਫਿਰ ਜਿਹੜੀਆਂ ਕਈ ਯਾਦ ਆ ਜਾਂਦੀਆਂ ਮਾਸੀ ਮੱਥਾ ਟੇਕਣੇ ਆ ਮੱਥਾ ਟੇਕ ਆਏ ਆਉਂਦੇ ਬੜੀ ਇੱਜ਼ਤ ਕਰਦੇ ਆ। ਉਹ ਗੱਲ ਬਣੀ ਹੈ ਮੱਸਿਆ ਜਾਂਦੇ ਹਨ ਨਾ ਮੱਸਿਆ ਤੁਰੇ ਜਾਂਦੇ ਤੇ ਹਰਾ ਹੋਈ ਨਾ ਉਹ ਇੱਕ ਜਨਾਨੀ ਦੋ ਨੋਹਾਂ ਕੋਈ ਧੀਆਂ ਇਕੱਠੇ ਲੱਗ ਜਾਣ ਉਹ ਦੂਜਿਆਂ ਨੂੰ ਆਉਂਦਾ ਉਹ ਤਿੰਨ ਚਾਰ ਜਿਹੜੇ ਮੁੰਡੇ ਹਨ ਗੱਭਰੂ ਆਖੇ ਤੁਹਾਨੂੰ ਮੈਂ ਇੱਕ ਤਮਾਸ਼ਾ ਵਿਖਾਵਾਂ ਹੈ ਕਿ ਵੇਖ ਜੀ ਇਦਾਂ ਨੂੰ ਰੱਖਣਾ ਧਿਆਨ ਮੇਰਾ ਉਹਨਾਂ ਦਾ ਮਾਈ ਜੀ ਹਾਂ ਅਮਾ ਆ ਕੀ ਲੱਗਦੀ ਸਾਨੂੰ ਆ ਪਹਿਲਾਂ ਉਹਨਾਂ ਦਾ ਮੈਨੂੰ ਗਾਲਾਂ ਕੱਢ ਹਾਂਜੀ ਹਾਂ ਪੁੱਤ ਤੂੰ ਮੇਰਾ ਪੁੱਤ ਆ ਗਾਲਾਂ ਤੈਨੂੰ ਕਿਉਂ ਕੱਢਣਾ ਉਹ ਕਰਦੇ ਆਉਂਦੀ ਆ ਇਹ ਆ ਕੌਣੀ ਆਖੇ ਨੋ ਜੇ ਤੇਰਾ ਪੁੱਤ ਮਰ ਜਾ ਫਿਰ ਤੂੰ ਮੈਨੂੰ ਦੇ ਦੇਣਾ ਉਹਨੇ ਲੈ ਤਰ ਆਹ ਕੁੱਤੀ ਅੱਗੇ ਗਾਲਾਂ ਨਹੀਂ ਕੱਢਦੀ ਹੁਣ ਕੋ ਗਾਲਾਂ ਕੱਢਦੀ ਹੈ ਉਹ ਇਹੋ ਜਿਹੇ ਸ਼ੈਤਾਨੀਆਂ ਉਹਨਾਂ ਦੇ ਕੋਲ ਹੈਗੀਆਂ ਹਨ ਉਹ ਜੇ ਅਸੀਂ ਉਦੋਂ ਕੁਛ ਉਹਨਾਂ ਦਾ ਨਾ
ਕੋਈ ਮਸਲਾ ਹੋਰ ਸੀ ਜਿਵੇਂ ਜਿਵੇਂ ਦੁਨੀਆ ਵਿਗੜਦੀ ਗਈ ਆ ਆ ਜਿਵੇਂ ਤੁਸੀਂ ਆ ਮਸਲਾ ਸੁਣਦੇ ਜੇ ਹੁਕਮਰਾਂ ਦਾ। ਤੁਸੀਂ ਚਾਚਾ ਹੁਣ ਸਾਨੂੰ ਨਾ ਇਹ ਦੱਸੋ ਕਿ ਤੁਸੀਂ ਪਿੰਡੋਂ ਨਿਕਲੇ ਕਿਵੇਂ? ਪਿੰਡ 'ਚ ਅੱਗ ਲੱਗੀ ਕੋਈ ਮਾਰਕੀਟ ਤੇ ਨਹੀਂ ਹੋਈ ਜਦੋਂ ਨਿਕਲੇ? ਸਾਡੇ ਪਿੰਡ ਨੂੰ ਅੱਗ ਨਹੀਂ ਲੱਗੀ। ਅੱਛਾ, ਕਿਵੇਂ ਨਿਕਲੇ ਆਪਣੇ ਉੱਥੋਂ? ਸਾਡੇ ਜਿਹੜੇ ਚੌਧਰੀ ਸਨ ਨਾ, ਹਾਂਜੀ ਚੌਧਰੀ ਹਾਂ ਮੁਸਲਮਾਨ ਜਿਹੜੇ ਹਨ ਨਾ, ਮੁਸਲਮਾਨ ਹੋਏ ਉਹ ਸਤਾਉਂਦੇ ਸੀ ਚੌਧਰੀ। ਹਾਂ ਜੇ ਸਿੱਖੋਂ ਮੁਸਲਮਾਨ ਹੋਏ ਸਨ ਉਹ ਸਦਾਉਂਦੇ ਸਨ ਚੌਧਰੀ। ਹਾਂਜੀ ਸਹੀ ਹੈ। ਇਹ ਸਾਨੂੰ ਉਹਨਾਂ ਕਬਜ਼ਾ ਕੀਤਾ ਹੁੰਦਾ ਸੀ, ਜੇ ਉਹਦਾ ਬੜਾ ਕੋਈ ਕਰੇ ਨਾ ਉਹਨੂੰ ਫੜ ਕੇ ਕੁੱਟ ਕੇ ਦੋ। ਇਹ ਨਿਕਲਿਆ ਹਨ 2 ਦਿਨ ਅਗਲੇ ਮੀਂਹ ਵਰਦੇ ਚ ਅਸੀਂ ਮਗਰ 2-3 ਕਮਰੇ ਰਹਿ ਗਿਆ। ਅੱਛਾ, ਸਾਨੂੰ ਉਹਨਾਂ ਨੇ ਆਖਿਆ ਤੁਸੀਂ ਆਹ ਸਾਰਾ ਕੁਝ ਛੱਡ ਦਿਓ, ਅਸੀਂ ਤੁਹਾਨੂੰ ਛੱਡ ਆਉਂਦੇ ਹਾਂ। ਨਾਲ ਸਾਡੇ ਆਏ ਸੀ। ਉਹਨਾਂ ਕੀ ਕਿਹਾ ਕਿ ਜੋ ਤੁਹਾਡੇ ਕੋਲ ਹੈ ਸਾਰਾ ਖਾਣ ਪੀਣ ਉਹ ਇੱਥੇ ਛੱਡ ਦਿਓ, ਇੱਥੇ ਛੱਡ ਦਿਓ, ਆਪਣੇ ਬਿਸਤਰੇ ਡੰਗਰ ਵਗੈਰਾ ਸਾਰਾ ਬਿਸਰ ਲੈਣੇ ਕਾਹਦੇ। ਹਾਂਜੀ ਹਾਂਜੀ। ਉਹ ਉੱਥੋਂ ਜਿਸ ਵੇਲੇ ਅਸੀਂ ਤੁਰੇ ਆ ਫੇਰ ਦੇ ਗਏ ਨਾ ਲਾਗ ਦੇ 16 ਦੇ ਪਿੰਡ ਨੂੰ ਜਾ ਕੇ ਤਲਾਹ ਦੇ ਸੀ ਸਾਡੇ ਪਿੰਡ ਦੇ ਬੰਦੇ ਲੱਗੇ ਉਹਦੇ ਲੁੱਟ ਲਓ। ਅੱਛਾ, ਇਹ ਪਿੰਡ ਦੇ ਨੇ ਕੀਤੀ ਕਿ ਨਾਲ ਦੇ ਪਿੰਡ ਵਾਲੇ ਦੱਸ ਦਿੱਤਾ ਵੀ ਸਾਡੇ ਪਿੰਡ ਦੇ ਮੁਸਲਮਾਨ ਜਾ ਰਹੇ ਨੇ ਉੱਜੜ ਕੇ ਉਹਨਾਂ ਨੂੰ ਲੁੱਟ ਲਓ। ਅੱਛਾ, ਅੱਗੋਂ ਸਾਨੂੰ ਚੂੜੇ ਪੈ ਗਏ, ਚੂੜਿਆਂ ਲੁੱਟ ਲਿਆ। ਅੱਛਾ, ਸੈਂਸਾ ਲੁੱਟ ਲਿਆ, ਆਵਾਜ਼ ਨਿਕਲਿਆ ਹੈ ਕੁੜੀਆਂ 2 ਫੜ ਲਓ ਫਲਾਣੇ ਦੀਆਂ 2 ਫਲਾਣੇ ਦੀਆਂ। ਉਹ ਲੋਕਾਂ ਕੋਲ ਬੜੀ ਇੱਜ਼ਤ ਸੀ ਇਸ ਚੀਜ਼ ਦੀ। ਹਾਂਜੀ ਹਾਂਜੀ। ਹੁਣ ਉਹ ਲੋਕ ਕਰਮਦੀਨ ਦੇ ਘਰ ਦੇ ਮੇਰੀ ਭਰਜਾਈ ਵੱਡੀ ਨੇ 2 ਛਾਲਾਂ ਮਾਰੀਆਂ ਨਹਿਰ 'ਚ। ਕਰਮਦੀਨ ਵਿੱਚ ਇੰਨੀ ਜ਼ਰੂਰਤ ਸੀ ਇਹਨੇ ਮਾਰੀ ਛਾਲ। ਗੱਲ ਉਹਨੇ ਮਾਰੀ ਇੱਜ਼ਤ ਦੀ ਖਾਤਰ। ਤੁਹਾਡੀ ਭਰਜਾਈ ਸੀ ਜਿਹਨੇ ਮਾਰੀ ਛਾਲ? ਵੱਡੇ ਤਾਏ ਦੀ ਦੋਵੇਂ ਤਾਏ ਦੀਆਂ ਨੌਵਾਂ ਸਨ ਦੋਵੇਂ। ਇੱਕ ਦੀ ਇਹਨੂੰ ਬੁਖਾਰ ਸੀ ਤੇ ਇੱਕ ਵੱਡਾ ਸੀ ਬੂਟਾ। ਕਰਮਦੀਨ ਨੇ ਮਾਰੀ ਛਾਲ, ਇੱਕ ਤਾਂ ਕਿੱਡਾ ਸਾਡੇ ਸਿਰ ਲੰਘਾ ਲਿਆ ਮੈਂ ਵੇਖਣਾ ਹੈ। ਵੇਖ ਰਹੇ ਸੀ। ਦੂਜੀ ਨੂੰ ਬਾਹੋਂ ਫੜ ਕੇ ਖਿੱਚ ਕੇ ਬਾਹਰ ਲਾਇਆ। ਉਹਨੇ ਜਦੋਂ ਇੱਕ ਸਿੱਖ ਆ ਗਿਆ ਉਹਨੇ ਕਿਹਾ ਤੁਹਾਡੀ ਧੀ ਨੇ ਜਾਣ ਪਿੰਡ ਦੇ ਬੰਦੇ ਕੀਤਾ ਚ ਉਹ ਪਤਾ ਨਹੀਂ ਲੱਭੇ ਕਿ ਗੱਲ ਤਾਂ ਉਹਨਾਂ ਲਟਾਣਾ ਸੀ। ਵਾਦਾ ਕੀਤਾ ਸਾਡੇ ਬੰਦੇ ਨੂੰ ਛੇੜਿਆ ਜਿੰਨਾ ਬੰਦਾ ਨਹੀਂ ਮਾਰਿਆ ਉਹਨਾਂ। ਉਹ ਗੱਲ ਤੇ ਪੂਰੇ ਰਿਹਾ। ਉਹ ਮੁੜ ਕੇ ਉਹ ਜਦ ਪਰਾਂ ਚਲੇ ਗਏ ਫਿਰ ਤੁਰੇ ਆਏ। ਅੱਛਾ ਜੀ, ਜਦੋਂ ਉਹ ਸਿੱਖ ਉਹ ਜਿਹੜੇ ਚੂੜੇ ਪਏ ਨੇ ਜਿਹਨੂੰ ਸਾਈ ਜਿਹਨੂੰ ਕਹੀਦਾ ਚੂੜੇ ਉਹ ਕਹਿੰਦੇ ਹਨ ਕਿ ਇਹਨੇ ਫਲਾਣੇ ਦੀ 2 ਕੁੜੀਆਂ ਫੜ ਲਈਆਂ ਕੁੜੀਆਂ। ਅੱਛਾ, ਉਹਨਾਂ ਆਖਣਾ 2 ਉਹਨਾਂ ਦੀਆਂ ਚੁੱਕ ਲਓ, 2 ਉਹਨਾਂ ਦੀਆਂ ਚੁੱਕ ਲਓ। ਤੇ ਫਿਰ ਉਹ ਜਿਹਨੇ ਛਾਲ ਮਾਰੀ ਬਚ ਗਈਆਂ, ਉਹ ਬਾਹਰ ਕੱਢ ਲੈਂਦੀਆਂ। ਆਖਿਆ ਉਹ ਸਾਡੇ ਬੰਦੇ ਪਤਾ ਕਿਹੜੇ ਤਾਰੂ ਹਨ ਉਹਦੇ ਨਹਿਰ ਚ ਪਾਣੀ ਉਹਦਾ ਇਹਨੂੰ ਛੋਟੀ ਸੀ, ਪਾਣੀ ਉਹਦਾ ਇਹਨੂੰ ਵੀ ਤੇਜ਼ ਸੀ। ਅੱਛਾ ਅੱਛਾ। ਤੈਨੂੰ ਦੱਸਿਆ ਮੇਰੇ ਤਾਏ ਦੇ ਪੁੱਤ ਨੇ ਇੱਕ ਤਾਂ ਚੱਡਿਆ ਵਜੀ ਸਿਰ ਨੰਗਾ ਲਿਆ ਸੀ ਤੇ ਇੱਕ ਨੇ ਬਾਹੋਂ ਫੜ ਕੇ 2 ਨੂੰ ਖਿੱਚ ਕੇ ਬਾਹਰ ਲਾਇਆ ਉਸ ਵੇਲੇ। ਇਹ ਦੋਵਾਂ ਨੂੰ ਕੱਢ ਲੈਂਦੇ ਇਕੱਲੇ ਨੇ? ਦੋਵਾਂ ਲੈ ਮੈਂ ਨਾ ਇਹ ਨਹਿਰ ਤੋਂ ਬਾਰ ਬਾਲਣ ਲਿਆ ਕੇ ਬਾਲਦਾ ਹਾਂ ਬਿਜਲੀ ਰਸਾ ਬਣ ਕੇ ਨਾ ਖਿੱਚੀ ਬਣ ਕੇ ਮੰਗੂ ਨੇ ਲੈਣਾ ਮੂੰਹ 'ਚ ਤੇ ਬਾਹਰ ਲੰਘ ਜਾਣਾ। ਬਾਲਣ ਨਹੀਂ ਨਹਿਰ ਦਾ ਬਾਲਦੇ। ਅੱਛਾ ਚਾਚਾ ਜੀ, ਫਿਰ ਉਹ ਜਿੱਥੇ ਹਮਲਾ ਹੋਇਆ ਉਸ ਤੋਂ ਬਾਅਦ ਫਿਰ ਨਿਕਲਿਆ ਬਾਅਦ ਚ ਫਿਰ ਤੁਰ ਪਏ? ਫਿਰ ਤੁਰਿਆ। ਫਿਰ ਉਹ ਨਾਲ ਨੇ ਸਾਡੇ ਕੇ ਮੁੜ ਕੇ ਘੋੜੀਆਂ ਦੇ ਸਾਡੇ ਨਾਲ ਨੇ ਉਹ ਜਿਹੜੇ ਪਿੰਡ ਦੇ ਚੌਧਰੀ ਸਾਹਿਬ ਜਿੰਨਾ ਗੱਲ ਕੀਤੀ ਸੀ। ਅੱਛਾ ਅੱਛਾ। ਉਹ ਆ ਗਏ ਨਾ ਫਿਰ ਮਗਰੋਂ ਤਾਂ ਉਹ ਭੱਜੇ ਨਾ। ਉਹਨਾਂ ਨੇ ਉਹਨੂੰ ਦਬਕਿਆ ਹਮਲਾਵਰ ਬਹਾਨਾ ਬਣਾਇਆ ਸੀ ਨਾ। ਹਾਂਜੀ ਹਾਂਜੀ। ਤੇ ਮੁੜ ਕੇ ਸਾਨੂੰ ਛੀਨੇ ਵਾਲੇ ਪੁੱਲ ਤੇ ਲਿਆ ਹਨ। ਅੱਛਾ ਅੱਛਾ ਅੱਛਾ। ਉਹਦੇ ਅੱਗੇ ਆਉਂਦਾ ਨਾਰਲੀ ਦਾ ਭੋਚਰ ਦਾ ਪੁੱਲ ਤੇ ਭੋਚਰ ਦੇ ਤੋਂ ਅੱਗੇ ਨਾਰਲੀ ਤੋਂ ਅੱਗੇ ਆ ਕੇ ਛੀਨੇ ਆ ਇਸੇ ਬਰਕੀ ਡਾਰਾ ਨਹੀਂ ਗਾ। ਬਰਕੀ ਡਾਰਾ ਸੁਣਿਆ ਉਹਨਾਂ ਨੇ? ਬਰਕੀ ਡਾਰਾ ਹਾਂਜੀ ਹਾਂਜੀ ਸੁਣਿਆ। ਇਹ ਇੱਥੋਂ ਬੜਾ ਸਾਹਮਣੇ ਸੀ ਨਾਲ ਹੀ ਸੀ। ਅੱਛਾ ਅੱਛਾ। ਇਹ ਤੱਕ ਤੁਹਾਨੂੰ ਛੱਡ ਕੇ ਗਏ ਫਿਰ? ਉੱਥੇ ਛੱਡ ਗਏ। ਨਹੀਂ ਦਾਜ ਆਉਂਦੇ ਲਾ ਗਏ ਹਨ। ਖੱਚਰ ਸੀ ਬੜੀ ਕੀਮਤ ਮਿਲ ਚਾਹੀਦੀ ਨਹੀਂ ਚੂੜਿਆਂ ਨਹੀਂ ਖੜੀ। ਉਹ ਘੋੜੀਆਂ ਉਹਨਾਂ ਕੋਲ ਸਾਨੂੰ ਚੂੜਿਆਂ ਦਿੰਦੇ ਹਨ। ਉਹ ਖੱਚਰ ਦੇ ਉੱਥੋਂ ਚੜ੍ਹ ਕੇ ਖੱਚਰ ਤੇ ਚੜ੍ਹ ਕੇ ਨਾਲ ਆਏ ਸਨ। ਖੱਚਰ ਸਾਡੀ ਜੇ ਮੇਰੇ ਤਾਏ ਦੀ ਪਿਛਾ ਜਾਣ ਲੱਗਿਆ ਨਾਲ ਭਜਾ ਕੇ ਮੁੜ ਤੇ ਮੁੜ ਕੇ ਜਿਹੜੀ ਉਹਨਾਂ ਨੂੰ ਹੁੰਦੀ ਰਹੀ ਆ ਉਹ ਖੱਚਰ ਤੋਂ ਖੁਸ਼ੀਆਂ ਹੋ ਜਾਂਦਾ ਸੀ ਉੱਥੇ। ਉਹਨੇ ਜੱਫੀਆਂ ਪਾਉਣੀਆਂ ਸਿੱਖਣੀਆਂ ਨੇ। ਇੱਕ ਉਹਨੇ ਕੀ ਕਰ ਲਿਆ ਸੀ ਤੇ ਖੁਸ਼ੀਆਂ ਰਾਤ ਦਾ ਹੁੰਦਾ ਰਿਹਾ। ਚਾਹੀ ਫਿਰ ਤੁਸੀਂ ਇੱਥੇ ਆਣ ਕੇ ਆਪਣਾ ਪਿੰਡ ਵੇਖਣ ਕੋ ਗਿਆ ਕਿ ਨਹੀਂ? ਆਪਣਾ ਵਾਪਸ ਅਸੀਂ ਨਹੀਂ ਗਏ। ਪਿੰਡ ਦਾ ਕੋਈ ਵੀ ਨਹੀਂ ਗਿਆ? ਅਸੀਂ ਨਹੀਂ ਗਏ। ਜਿਹੜਾ ਥਾਂ ਛੱਡਿਆ ਲੈਣ ਕੇ ਜਾਣਾ
ਸਹੀ ਹੈ। ਤੁਸੀਂ ਫਿਰ ਤਨ ਦੇ ਲੀੜੇ ਲੈ ਕੇ ਆਏ ਬਕਾਇਆ ਉੱਥੇ ਖੋਤੇ ਵੀ ਉੱਥੇ ਹਰ ਸ਼ੇ ਉੱਥੇ ਲੱਗੇ ਆ, ਘਰ ਵੀ ਭਰੇ ਆ ਉੱਥੇ ਛੱਡ ਕੇ ਇੰਝ ਹੀ ਆ ਗਏ। ਮਜ਼ਾ ਨਾਲ ਕੁੜੀ ਆਈਆਂ ਜਿਹੜੀਆਂ ਲੋਕਾਂ ਸਾਹਮਣੇ ਛੱਡ ਕੇ ਆ ਵੇਖ ਲਾ ਤੂੰ ਮੱਝਾਂ ਦਾ ਰਾਤ ਨੂੰ ਗੱਲ ਹੋ ਗਈ ਮੱਝਾਂ ਛੱਡ ਜਾਓ ਜਿਹੜਾ ਵੱਡਾ ਉੱਠਿਆ ਈਦ ਵਾਲੇ ਦਿਨ ਹੀ ਨਿਕਲਿਆ। ਜਦੋਂ ਤੁਸੀਂ ਉੱਥੋਂ ਨਿਕਲੇ ਤੁਰੇ ਈਦ ਦਾ ਦਿਨ ਸੀ? ਸੇਵੀਆਂ ਪੱਕਣ ਦਾ ਵੇਲਾ ਸੀ ਜਦੋਂ। ਅੱਛਾ। ਸੇਵੀਆਂ ਦਾ ਟਾਈਮ ਸੀ ਜਦੋਂ ਅਸੀਂ ਬਾਹਰ ਨਿਕਲੇ। ਹਾਂ ਈਦ ਨਿੱਕੀ ਈਦ ਮੈਂ ਉਸ ਵੇਲੇ ਅਸੀਂ ਨਿਕਲੇ ਸਾਂ ਅਤੇ ਜਿਹੜੀਆਂ ਮੱਝਾਂ ਸਨ ਰਾਤ ਨੂੰ ਜਿਹੜੇ ਅੱਗੇ ਪੁੱਠੇ ਪਾਏ ਹਨ ਨਾ ਉਹਨਾਂ ਮੂੰਹ ਨਹੀਂ ਸੀ ਲਾਇਆ। ਮੱਝਾਂ ਮੂੰਹ ਨਹੀਂ ਲਾਇਆ? ਉਸ ਤਰ੍ਹਾਂ ਖੁੱਲੀਆਂ ਉਸੇ ਤਰ੍ਹਾਂ ਬਣੀਆਂ। ਮੈਂ ਉਹਨੇ ਕਿਹਾ ਜਾ ਉੱਠ ਕੇ ਮੈਂ ਵੇਖਿਆ ਖੁੱਲੀ ਮੈਨੂੰ ਆਦੇ ਪੱਠੇ ਪਾਣੇ। ਉਹਨਾਂ ਦੇ ਮੱਝਾਂ ਦੇ ਅੱਖਾਂ ਵਿੱਚ ਪਾਣੀ ਸੀ। ਇਹ ਟਾਈਮ ਸੀ ਹਰ ਚੀਜ਼ ਜਾਣਦੀ ਸੀ ਉਸ ਟਾਈਮ ਨੂੰ ਹਰ ਚੀਜ਼ ਜਾਣਦੀ। ਹਾਂ